ਗੱਲ ਕਰੀਏ ਭਾਜਪਾ ਦੀ ਪੰਜਾਬ ਦੀ ਸਿਆਸਤ ਦੀ, ਪੰਜਾਬ ਦੇ ਵਿੱਚ ਭਾਜਪਾ ਵੱਲੋਂ ਹੁਣ ਸੂਬਾ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ, ਜਿੱਥੇ ਤਿੰਨੇ ਪਾਰਟੀਆਂ ਇੱਕ ਸੱਤਾ ਦੇ ਵਿੱਚ ਆ, ਉਹਦੀਆਂ ਆਪਣੀਆਂ ਚੁਣੌਤੀਆਂ, ਅਕਾਲੀ ਦਲ ਦੀਆਂ ਆਪਣੀਆਂ ਚੁਣੌਤੀਆਂ, ਕਦੇ ਪੇਸ਼ੀਆਂ ਤੇ ਕਦੇ ਕੁਛ, ਕਾਂਗਰਸ ਦੀਆਂ ਆਪਦੀਆਂ, ਕਦੇ ਇਹਨਾਂ ਦੀਆਂ ਵੀ ਪੇਸ਼ੀਆਂ ਹੀ ਆ, ਕਦੇ ਵਿਜੀਲੈਂਸ ਪਿੱਛੇ ਫਿਰਦੇ, ਕਦੇ ਪੰਜਾਬ ਪੁਲਿਸ ਤੇ ਕਦੇ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ। ਭਾਜਪਾ ਨੇ ਇਸੇ ਵਿਚਾਲੇ ਇਸੇ ਦਰਮਿਆਨ ਪੰਜਾਬ ਦੇ ਵਿੱਚ ਅਨੁਸ਼ਾਸਨੀ ਤੇ ਸੂਬਾ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ। ਕੀ ਕਹੀਏ, ਭਾਜਪਾ ਨੇ ਪੰਜਾਬ ਦੇ ਵਿੱਚ ਸਿਆਸਤ ਜੋ ਇਕੱਲਿਆਂ ਨੇ ਕਰਨੀ ਹੈ ਜਾਂ ਜੋ ਵੀ ਉਹਨਾਂ ਦਾ ਏਜੰਡਾ ਹੈ, ਉਹਦੇ ਤੇ ਹੁਣ ਪਾਰਟ ਟਾਈਮ ਛੱਡ ਕੇ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਕਰਤਾ। ਬਿਲਕੁਲ ਜੀ, ਭਾਜਪਾ ਹੁਣ ਫੁੱਲ ਟਾਈਮ ਪੰਜਾਬ 'ਚ ਕੰਮ ਕਰ ਰਹੀ ਹੈ। ਉਹ ਲਗਾਤਾਰ ਲੀਡਰਾਂ ਨਾਲ ਸੰਪਰਕ 'ਚ, ਲਗਾਤਾਰ ਉਹਨਾਂ ਤੋਂ ਰਿਪੋਰਟ ਲਈ ਜਾ ਰਹੀ ਹੈ। ਹਲਕਾ ਵਾਈਜ਼ ਕੁਝ ਲੀਡਰਾਂ ਦੇ ਲਈ 20 ਬੰਦੇ ਉਹਨਾਂ ਦੇ ਉੱਤੇ ਛੱਡੇ ਨੇ ਕਿ ਤੁਸੀਂ ਆਹ ਬੰਦੇ ਦਾ ਸਾਨੂੰ ਪੂਰਾ ਰਿਪੋਰਟ ਕਾਰਡ ਤਿਆਰ ਕਰਕੇ ਦਿਓ, ਜਿਹੜਾ ਬੰਦਾ ਬੀਜੇਪੀ 'ਚ ਸ਼ਾਮਿਲ ਹੋਇਆ। ਠੀਕ ਹੈ। ਜਿਨ੍ਹਾਂ ਜਿਹੜੇ ਉਮੀਦ ਕਰਦੇ ਕਿ ਸਾਨੂੰ ਟਿਕਟਾਂ ਮਿਲ ਜਾਣ, ਹੁਣ ਤੋਂ ਹੀ ਉਹਨਾਂ ਦੇ ਬਾਰੇ 20 ਬੰਦਿਆਂ ਨੂੰ, ਵੱਖ-ਵੱਖ ਬੰਦਿਆਂ ਨੂੰ ਲਾਇਆ ਤੇ 20 ਬੰਦਿਆਂ ਨੂੰ ਨਹੀਂ ਪਤਾ ਕਿ ਮੈਨੂੰ ਇੱਕੋ ਬੰਦੇ ਦਾ ਕੰਮ ਦਿੱਤਾ ਹੋਇਆ, ਇੱਕੋ ਬੰਦੇ ਤੇ ਮੈਨੂੰ ਲਾਇਆ ਹੋਇਆ, ਤਾਂ ਕਿ ਉਹਨਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਾ ਹੋਵੇ। ਉਹ ਸਾਰੀਆਂ ਰਿਪੋਰਟਾਂ ਦਿੱਲੀ ਜਾਣਗੀਆਂ, ਉਸ ਤੋਂ ਬਾਅਦ ਤੈਅ ਹੋਣਾ ਕਿ ਟਿਕਟ ਦਾ ਹੱਕਦਾਰ ਬਣਦਾ ਕਿ ਨਹੀਂ। ਸੋ ਬੜੇ ਬਰੀਕੀ ਨਾਲ ਕੰਮ ਭਾਜਪਾ ਨੇ ਸ਼ੁਰੂ ਕਰ ਦਿੱਤਾ। ਦੂਸਰੇ ਪਾਸੇ ਲੈ ਦੇ ਕੇ ਚਿਹਰੇ ਉਹਨਾਂ ਕੋਲ 40 ਕੇ ਨੇ ਤੇ ਉਹ 40 ਚਿਹਰਿਆਂ 'ਚ ਖੇਡੀ ਜਾਂਦੇ ਨੇ। ਉਹਨਾਂ ਨੂੰ ਇੱਕ ਕੇਂਦਰੀ ਟੀਮ 'ਚ ਲੈ ਜਾਓ, ਠੀਕ ਹੈ, ਉਹਨਾਂ ਨੂੰ ਪੰਜਾਬ 'ਚ ਲਿਆਓ ਜੀ, ਉਹਨਾਂ ਨੂੰ ਅਨੁਸ਼ਾਸਨੀ 'ਚ ਪਾ ਲਓ, ਉਹਨਾਂ ਨੂੰ ਚੋਣ 'ਚ ਪਾ ਲਓ, ਉਹੀ ਲੈ ਦੇ ਕੇ ਨੇ। ਸੋ ਹੁਣ ਕੈਪਟਨ ਅਮਰਿੰਦਰ ਜਾਂ ਸੋਢੀ ਜਾਂ ਮਨੋਰੰਜਨ ਕਾਲੀਆ ਜਾਂ ਸੁਨੀਲ ਜਾਖੜ, ਇਹ ਸਟੇਟ ਕਮੇਟੀਆਂ 'ਚ ਵੀ ਬੜੇ ਫਿਰਦੇ ਨੇ, ਸੈਂਟਰਲ 'ਚ ਵੀ ਬੜੇ ਫਿਰਦੇ ਨੇ। ਹੁਣ ਅਨੁਸ਼ਾਸਨੀ ਕਮੇਟੀ 'ਚ ਵੀ ਆ ਗਈ ਜੀ। ਅਸੀਂ ਇੱਧਰ ਹੁਣ ਇਹਨਾਂ ਨੇ ਇੱਕ ਬਣਾਈ ਹੈ 15 ਮੈਂਬਰੀ ਕਮੇਟੀ, ਜਿਹੜੀ ਚੋਣ ਕਮੇਟੀ ਹੈ ਪੰਜਾਬ ਦੀ। ਉਹਦੇ ਵਿੱਚ ਅਸ਼ਵਨੀ ਸ਼ਰਮਾ ਵੀ ਹੈ, ਉਹਦੇ ਵਿੱਚ ਤਰੁਣ ਚੁੱਗ ਵੀ ਹੈ, ਉਹਦੇ ਵਿੱਚ ਕੇਂਦਰੀ ਮੰਤਰੀ ਸ਼ੋਮ ਪ੍ਰਕਾਸ਼ ਵੀ ਹੈ, ਉਹਦੇ ਵਿੱਚ ਅਵਿਨਾਸ਼ ਰਾਏ ਖੰਨਾ ਵੀ ਹੈ, ਉਹ 'ਚ ਕੈਪਟਨ ਅਮਰਿੰਦਰ ਵੀ ਹੈ, ਉਹ 'ਚ ਸੁਨੀਲ ਜਾਖੜ ਵੀ ਹੈ, ਉਹ 'ਚ ਮਨੋਰੰਜਨ ਕਾਲੀਆ ਵੀ ਹੈ, ਹਰਜੀਤ ਸਿੰਘ ਗਰੇਵਾਲ ਵੀ ਹੈ, ਤੀਕਸ਼ਣ ਸੂਦ ਵੀ ਹੈ, ਰਾਣਾ ਗੁਰਮੀਤ ਸੋਢੀ ਵੀ ਹੈ, ਇਸੇ ਤਰ੍ਹਾਂ ਕੇਵਲ ਸਿੰਘ ਢਿੱਲੋਂ ਵੀ ਹੈ, ਰਾਜ ਕੁਮਾਰ ਬੇਰਕਾ ਵੀ ਹੈ ਜੀ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਭਾਜਪਾ ਦਾ ਤਾਂ ਪੂਰਾ ਕਾਂਗਰਸੀਕਰਨ ਹੋ ਗਿਆ। ਸੋ ਆ ਜਦੋਂ ਪੜ੍ਹਦੇ ਆ ਤਾਂ ਐਂ ਭੁਲੇਖਾ ਪਈ ਜਾਂਦਾ ਕਿ ਕਾਂਗਰਸ ਵਾਲੀ ਲਿਸਟ ਪੜ੍ਹ ਰਹੇ ਆ ਕਿ ਭਾਜਪਾ ਵਾਲੀ ਲਿਸਟ ਪੜ੍ਹ ਰਹੇ ਆ। ਸੋ ਇਹ ਮਿਕਸ ਵੈਜੀਟੇਬਲ ਹੁਣ ਚੋਣਾਂ ਤੱਕ ਚੱਲੂਗਾ। ਜੀ ਪਹਿਲਾਂ ਤਾਂ ਇਹ ਪਤਾ ਲੱਗੂਗਾ ਕਿ ਕਾਂਗਰਸੀਆਂ ਨੂੰ ਕਿੰਨੀ ਕੁ ਅਹਿਮੀਅਤ ਮਿਲਦੀ ਆ। 2024 ਚ ਟਿਕਟਾਂ ਕਿਹਨੂੰ ਦਿੰਦੀ ਆ ਭਾਜਪਾ। ਹਾਂਜੀ ਬਿਲਕੁਲ, ਉੱਥੋਂ ਸਾਫ਼ ਹੋਏਗਾ। ਦੂਸਰਾ, ਫਿਰ 27 ਦੇ ਵਿੱਚ ਜੇ ਇਹਨਾਂ ਕਮੇਟੀਆਂ ਚ ਐਡਜਸਟ ਕਰਨਾ, ਫਿਰ ਹੋ ਸਕਦਾ ਟਿਕਟਾਂ ਬਿਲਕੁਲ ਨਵੇਂ ਚਿਹਰਿਆਂ ਨੂੰ ਮਿਲੇ ਜੀ, ਤੇ ਉਹਨਾਂ ਦੇ ਉੱਤੇ ਕੰਮ ਸ਼ੁਰੂ ਕਰ ਮੈਂ ਤਾਂ ਹੀ ਤੁਹਾਨੂੰ ਦੱਸਿਆ ਕਿ ਮੈਨੂੰ ਪਤਾ ਲੱਗ ਰਿਹਾ 18-20 ਚਿਹਰੇ ਮੈਨੂੰ ਪਤਾ ਲੱਗਿਆ ਕਿ ਉਹ ਨੇ ਜਿਹੜੇ ਬਿਲਕੁਲ ਸਾਫ਼ ਸੁਥਰੇ ਨੇ। ਬੇਸ਼ੱਕ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਚੋਂ ਹੋ ਕੇ ਆਏ ਨੇ, ਉਹਨਾਂ ਦਾ ਸ਼ੁਰੂਆਤੀ ਦੌਰ ਪਾਰਟੀਆਂ ਨਾਲ ਸੰਬੰਧ ਰਿਹਾ, ਪਰ ਉਹਨਾਂ ਦੀ ਰਿਪੋਰਟ ਕਾਰਡ ਇੱਕ ਵੱਖਰੇ ਤਰ੍ਹਾਂ ਤੇ 20 ਬੰਦੇ ਉਹਨਾਂ ਤੇ ਲਾ ਦਿੱਤੇ ਗਏ ਨੇ ਤਾਂ ਕਿ ਉਹਨਾਂ ਦੀ ਰਿਪੋਰਟ ਤਿਆਰ ਕੀਤੀ ਜਾਵੇ। ਜੇਕਰ ਉਹ ਰਿਪੋਰਟ ਕਾਰਡ ਸਹੀ ਨਿਕਲਦੀ ਹੈ ਤਾਂ ਅਗਲੇ 6 ਮਹੀਨਿਆਂ ਬਾਅਦ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਜਾਊਗਾ ਵੀ ਆਹ ਇਲਾਕਾ ਤੈਨੂੰ ਸੌਂਪਤਾ, ਤੇ ਉਹਦੀ ਬਕਾਇਦਾ ਟ੍ਰੇਨਿੰਗ ਕਰਾਉਣਗੇ ਦਿੱਲੀ ਜਾ ਕੇ, ਤੇ ਫਿਰ ਉਹਨੂੰ ਕਹਿਣਗੇ ਕਿ ਹੁਣ ਆਪਣਾ ਚੋਣ ਪ੍ਰਚਾਰ ਬਿਨਾਂ ਐਲਾਨ ਤੋਂ ਸ਼ੁਰੂ ਕਰਦੇ। ਸੋ ਇਸ ਤਰ੍ਹਾਂ ਕੰਮ ਕਰ ਰਹੀ ਹੈ ਭਾਜਪਾ ਪੰਜਾਬ ਦੇ ਵਿੱਚ। ਇਸ ਲਈ ਬਾਕੀ ਰਾਜਨੀਤਿਕ ਪਾਰਟੀਆਂ ਜਿੱਥੇ ਆਪਣੇ ਖਿੱਚੋਤਾਣੀ ਚ ਰੱਸਾ ਕੱਸੀ ਚੁਲਝੀਆਂ ਨੇ, ਚਾਹੇ ਉਹ ਅੰਦਰ ਤੇ ਚਾਹੇ ਆਪਸ ਦੇ ਵਿੱਚ, ਉੱਥੇ ਭਾਜਪਾ ਅੰਦਰ ਖਾਤੇ ਗੁਪਤ ਤਰੀਕੇ ਨਾਲ ਪੂਰੀ ਤਿਆਰੀ ਨਾਲ ਕੰਮ ਕਰ ਰਹੀ ਹੈ। ਕਮੇਟੀਦਾਰ ਕਮੇਟੀ ਵੀ ਤੇ ਗੁਪਤ ਤਰੀਕੇ ਨਾਲ ਤਿਆਰੀ ਵੀ ਚੋਣ ਦੀ। ਹੁਣ 24+27 ਇਕੱਠੀ ਤਿਆਰੀ ਹੈ।